हाँ जी वालेकुम सलाम। बाजार च फिर रहे हो की करते हो? बाजार ही इतने कारोबार करीदा है। हाँ जी तो बस जो पोजिशन अजकल कारोबार दी छाइयां भाजी काम हो रहा लेकिन साडे हुक्मरान पीरा फोर्स वाले ਜਿਹੜੇ ना वो कोई बाजार नहीं लान दे रहे। बाजार वाले बहुत तंग। अच्छा हाँ जी इन्ने परेशान ने जिथे कोई बाजार लगता उत्थे भाई तुसी डिस्पले नहीं कर सकते। कोई गाहक कोई आया कस्टमर आ गया मोटरसाइकिल वगैरह वो नहीं तुसी ला सकते। कोई थोड़े अड्डा तो बाहर बंदा काम करता तो वो कम वो आके तो जुर्माना कर देंगे ने दुकाना सील कर देंगे ने। इन्ने छोटे छोटे ਜਿਹੜੇ ਆ ਬਾਜ਼ਾਰ ਨੇ ਇਹਨਾਂ ਇਲਾਕਿਆਂ 'ਚ ਮੇਰੇ ਖਿਆਲ ਚ ਆਮਦ ਰਫਤ ਹੋਣੀ ਨਹੀਂ ਚਾਹੀਦੀ ਕਿਸੇ ਵੀ ਮੋਟਰਸਾਈਕਲ ਦੀ ਜਾਂ ਗੱਡੀ ਦੀ ਜਾਂ ਰਕਸ਼ੇ ਦੀ। ਜੇ ਬੰਦੇ ਪੈਦਲ ਹੀ ਲੰਘਦੇ ਹੋਵਣ ਤੇ ਫਿਰ ਨਹੀਂ ਕੰਮ ਠੀਕ ਹੋ ਜਾਏਗਾ। ਪੈਦਲ ਵਗੈਰਾ ਜਿਹੜਾ ਉਹ ਉਹਨਾਂ ਦਾ ਜਿਹੜਾ ਰਾਈਟ ਹੈ ਉਹ ਕਰਨ ਪਤਾ ਨਾ ਕਿ ਬਣਾ ਕਰਨ ਕਮ ਸੇ ਕਮ ਜਿਹੜਾ ਇਹ ਸੀਜ਼ਨ ਹੈਗਾ ਕੋਈ ਥੋੜਾ ਜਿਹਾ ਉਹਨਾਂ ਨੂੰ ਬਾਜ਼ਾਰ ਲਾਉਣ ਦਾ ਕੋਈ ਮਾਲ ਲਾਉਣ ਦਾ ਕੋਈ ਰਿਲੀਫ ਤੇ ਦੇਣ। ਕਮ ਸੇ 2-2.5 ਫੁੱਟ ਜਿਹੜਾ ਪਤਾ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਉਹ ਕਰਨ ਦੇਣ। ਦੁਕਾਨ ਦੇ ਕੇ ਤੁਸੀਂ ਡਿਸਪਲੇ ਨਹੀਂ ਕਰਨ ਦੇ। ਵੈਸੇ ਇੰਨਾ ਛੋਟਾ ਜਿਹਾ ਬਾਜ਼ਾਰ ਇਹਦੇ ਚ 2-2.5 ਫੁੱਟ ਵੀ ਬੰਦਾ ਅੱਗੇ ਆ ਜਾਏ ਤਾਂ ਜਗ੍ਹਾ ਬਚਦੀ ਕਿੰਨੀ ਕੁ? ਇਹਦੇ ਚ ਜਿਹੜਾ ਨਾ ਕਿ ਦੇਖੋ ਜੀ ਇਹ ਦੱਸੀ ਕਹਿ ਰਹੇ ਨਾ ਲੋਕ ਇਹਦੇ ਚ ਨਾ ਕਿਸੇ ਦੀ ਕੋਈ ਟ੍ਰੈਫਿਕ ਦੀ ਗੱਲਬਾਤ ਹੈ। ਜਿਹਨੇ ਆਣਾ ਕਸਟਮਰ ਨੇ ਆਣਾ ਉਹਨੇ ਆ ਕੇ ਸਿਰਫ ਆਪਣਾ ਜਿਹੜਾ ਨਾ ਕਿ ਮੋਟਰਸਾਈਕਲ ਲਾ ਕੇ ਤੇ ਸੌਦਾ ਵਗੈਰਾ ਲੈਣਾ। ਤੁਸੀਂ ਹੁਣ ਉਹਨਾਂ ਨੂੰ ਇਹ ਵੀ ਮਨਾ ਕਰੋਗੇ ਕਿ ਵੀ ਤੁਸੀਂ ਇੱਥੇ ਕਿਉਂ ਆ ਰਹੇ ਆ ਰਕਸ਼ਾ ਕਿਉਂ ਲਾਇਆ ਹੈ। ਇਹ ਤੇ ਫਿਰ ਅਸੀਂ ਆਪਣੇ ਮੁਲਕ ਦੀ ਖੁਦ ਤਜਾਰਤ ਨੂੰ ਬੇੜਾਗਰਕ ਕਰਨੇ ਪਏ ਆ। ਵੈਸੇ ਇਸ ਬਾਜ਼ਾਰ 'ਚ ਗੱਲ ਠੀਕ ਹੈ ਤੁਹਾਡੀ ਮਤਵਸਤ ਤਬਕੇ ਵਾਲਾ ਬੰਦਾ ਆਉਂਦਾ ਸੀ ਕਿ ਚਲੋ ਸਟਾਲਾਂ ਤੋਂ ਜ਼ਰਾ ਅੱਛੇ ਪ੍ਰਾਈਸ 'ਚ ਮਿਲ ਜਾਂਦੇ ਸੀ ਕੋਈ ਸਮਾਨ। ਦੁਕਾਨਾਂ ਨੇ ਤਾਂ ਆਪਣਾ ਉਹ ਰੈਂਟ ਵੀ ਵਿੱਚ ਪਾਣਾ ਸਾਰੀ ਗੱਲ। ਹਾਂਜੀ ਹਾਂਜੀ ਪਤਾ ਨਹੀਂ ਇਹਨਾਂ ਦਾ ਕੀ ਮਿਸ਼ਨ ਨੇ। ਅਸੀਂ ਤੇ ਮਰੀਮ ਨਵਾਜ਼ ਨੂੰ ਕਹਾਂਗੇ ਕਿ ਉਹਨਾਂ ਦੀ ਮਿਹਰਬਾਨੀ ਹੋਈ ਕਿ ਜਿਹੜਾ ਨਾ ਕਿ ਇਹ ਸੀਜ਼ਨ ਜਿਹੜਾ ਨਾ ਆਵਾਮ ਦਾ ਬੜੇ ਬਾਜ਼ਾਰ ਨੇ ਲੋਕੀ ਉਹਨਾਂ ਦੇ ਸਿਰ ਤੇ ਕਰਜ਼ੇ ਚੜੇ ਨੇ ਲੋਕੀ ਬਾਜ਼ਾਰ ਹੋਏ ਨੇ ਘਰੋਂ ਬੇਕਾਰ ਛੋਟੇ ਯਾਰ ਜਿਹੜੇ ਪਾਂਡੀ ਵਿਚਾਰਿਆਂ ਨੇ ਇਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਪਿਆ ਬੜੇ ਪਰੇਸ਼ਾਨ ਆ ਨੇ। ਕੋਈ ਮਿਹਰਬਾਨੀ ਕਰਨ ਕੋਈ ਆਵਾਮ ਨੂੰ ਰਿਲੀਫ ਦੇਣ ਕਮ ਸੇ ਕਮ ਸੀਜ਼ਨ ਉਹਨਾਂ ਦਾ ਕੋਈ ਕਮ ਸੇ ਕਮ ਕੰਮ ਕਰਨ ਕੋਈ ਲੋਕੀ ਪਤਾ ਨਾ ਕਿ ਮੁਲਕ ਖੁਸ਼ਹਾਲ ਹੋਵੇ। ਸਾਡੇ ਦੇ ਇੱਥੇ ਬਿਲਕੁਲ ਹੀ ਪਤਾ ਨਾ ਕਿ ਬੇੜਾ ਗਰਕ ਇਹ ਮੁਲਕ ਦਾ ਹੋ ਰਿਹਾ ਇਹ ਕਾਰੋਬਾਰ ਦਾ ਬੇੜਾ ਗਰਕ ਹੋ ਰਿਹਾ ਕੋਈ ਰਿਲੀਫ ਨਹੀਂ ਦੇ ਰਹੇ। ਇੰਨੀ ਸਖਤੀ ਇਹਨਾਂ ਤੇ ਤੁਸੀਂ ਦੇਖੋ ਜੀ ਜਿਹੜਾ ਮੁਗਲ ਦੌਰ ਦਾ ਵਕਤ ਸੀ ਉਹਦੇ ਵਿੱਚ ਵੀ ਲੋਕ ਫੱਟੇ ਠਈਏ ਵਗੈਰਾ ਲੱਗਦੇ ਸਨ ਤੇ ਤੁਸੀਂ ਉਹਨੂੰ ਦੌਰ ਨੂੰ ਵੀ ਤੁਸੀਂ ਯਜ਼ੀਦ ਦਾ ਦੌਰ ਬਣਾ ਰਹੇ ਹੋ। ਤੁਸੀਂ ਪਤਾ ਨਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਆਵਾਮ ਨੂੰ ਰਿਲੀਫ ਦੇਣਾ ਚਾਹੀਦਾ ਤੇ ਜਿਹੜਾ ਤਾਜਰ ਹੈ ਉਹਨੂੰ ਪਤਾ ਨਾ ਕਿ ਕਾਰੋਬਾਰ ਦੇ ਉੱਤੇ ਪਤਾ ਨਾ ਕਿ ਬੈਨੀਫਿਟ ਦੇਣਾ ਚਾਹੀਦਾ ਕਿ ਯਾਰ ਤੁਸੀਂ ਜਿਹੜਾ ਨਾ ਕਿ ਇਹ ਦਿਨਾਂ 'ਚ ਕੰਮ ਉਹਨਾਂ ਨੂੰ ਕਰਨਾ ਚਾਹੀਦਾ। ਅੱਛਾ ਇੱਕ ਛੋਟਾ ਜਿਹਾ ਸਵਾਲ ਹੈ ਕਿ ਗਾਹਕ ਇਹ ਵੀ ਗਿਲਾ ਕਰ ਰਹੇ ਨੇ ਕਿ ਇਹ ਲੰਡਾ ਬਾਜ਼ਾਰ 'ਚ ਇੱਧਰ ਤਾਂ ਸਾਨੂੰ ਸਸਤੇ ਜਿਹੜੇ ਨੇ ਮਿਆਰੀ ਤੇ ਸਸਤੀਆਂ ਚੀਜ਼ਾਂ ਮਿਲ ਜਾਂਦੀਆਂ ਸਨ। ਹਾਂਜੀ ਹਾਂਜੀ ਲੇਕਿਨ ਹੁਣ ਇੱਥੇ ਵੀ ਮਹਿੰਗਾਈ ਹੋ ਗਈ ਹੈ। ਦੇਖੋ ਜੀ ਇੱਥੇ ਜਿਹੜਾ ਲੰਡਾ ਕੁਛ ਜਿਹੜਾ ਨਾ ਕਿ ਉਹ ਪਹਿਲਾ ਜਿਹੜਾ ਰਿਲੀਫ ਹੈਗਾ ਸੀ ਲੰਡਾ ਜਿਹੜਾ ਖੁੱਲਦਾ ਸੀ ਉਹ ਇੱਥੋਂ ਹਟ ਕੇ ਥੋੜਾ ਜਿਹਾ ਹਾਜੀ ਕੈਮ ਵੱਲ ਚਲਾ ਗਿਆ। ਇਹ ਥੋੜਾ ਜਿਹਾ ਅੱਛੇ ਵਾਲੇ ਪਾਸੇ ਆ ਗਏ ਨੇ ਤੇ ਉਹਨਾਂ ਨੇ ਇੰਨਾ ਪੈਸਾ ਲਾ ਕੇ ਤੇ ਫਿਰ ਜੇ ਉਹਨਾਂ ਨੂੰ ਉਹ ਕਾਰੋਬਾਰ ਨਹੀਂ ਮਿਲਣਾ ਤੇ ਉਹ ਕੀ ਕਰਨ। ਫਿਰ ਜੇ ਪੁਰਾਣਾ ਲੰਡੇ ਵੱਲ ਚਾਣਗੇ ਤੇ ਉਹਦੇ ਚੋਂ ਭੁੱਖਾ ਮਰਦੇ ਪਏ ਨੇ ਉਹ ਕੰਮ ਕਰਨੇ ਉੱਤੇ ਵੀ ਟੈਕਸ ਲਾ ਦਿੱਤੇ ਨੇ। ਉਹ ਜਿਹੜੀ ਚੀਜ਼ ਸਸਤੀ ਸੀ ਉਹ ਡਬਲ ਰੇਟਾਂ ਦੇ ਉੱਤੇ ਹੋ ਗਈ ਹੈ। ਆਵਾਮ ਬਹੁਤ ਪਰੇਸ਼ਾਨ ਹੈ। ਮਤਲਬ ਲੰਡੇ ਦਾ ਕੰਮ ਠੱਪ ਹੋਇਆ। ਹਾਂਜੀ ਹਾਂਜੀ अस्सलाम वालेकुम। वालेकुम सलाम। ਤੇ ਤੁਹਾਡੀ ਸ਼ਾਪ ਹੈ ਇੱਥੇ? हाँ जी ਕਿੰਨੇ ਸਾਲ ਤੋਂ ਹੈ ਇੱਥੇ? 9 साल बने हैं। 900 ਸਾਲ। 9 साल ਕੀ ਸੂਰਤ ਹਾਲ ਹੈ ਅੱਜ ਕੱਲ? ਰਸ਼ ਹੈ ਫਿਰ? शुक्र अल्हम्दुलिल्लाह। ਅਕਸਰ ਲੋਕ ਗਿਲਾ ਕਰ ਰਹੇ ਨੇ ਕਿ ਰੇਟ ਬੜੇ ਵੱਧ ਗਏ ਨੇ ਚੀਜ਼ਾਂ ਦੇ। रेट ते हर चीज़ दे बढ़ गए पूरी दुनिया चले जाओ हर चीज़ दे रेट वध रहे हैं घट रहे हैं। घटदा तो कोई नहीं वधदा ही नहीं। हर चीज़ एक चीज़ होंदी कोई वध जाते हैं कभी घट जाते हैं। कुछ लोग ऐसे बेच देंगे कि चलो यार पैसे इकट्ठे करिए हाँ वो रेट सुट देंगे ने तो लोगों के पैसे मार लेंगे ने। अच्छा जी वो ਗਾਹਕਾਂ ਕੋ ਸੁਣ ਰਹੇ ਆ ਕਿ ਮਹਿੰਗਾਈ ਬੜੀ ਹੋ ਗਈ ਇਸ ਬਾਜ਼ਾਰ 'ਚ ਕੀ ਕਹਿੰਦੇ ਹੋ? सर महंगाई तो कोई नहीं जी महंगाई तो चल रही है नॉर्मल सारे सिस्टम हर बंदा ਅਸੀਂ ਆਪਣੀ ਜ਼ਰੂਰੀਅਤ ਤੇ ਜ਼ਿੰਦਗੀ ਉਹ ਵਧਾ ਲਈ। ਅੱਜ ਤੋਂ ਪਹਿਲੇ ਤੁਸੀਂ ਦੇਖੋ ਕਿੰਨੇ ਲੋਕਾਂ ਦੇ ਘਰ ਏਸੀ ਲੱਗੇ ਸੀ 10-15 ਸਾਲ ਪਿੱਛੇ ਚਲੇ ਜੀ ਕਿੰਨੇ ਲੋਕਾਂ ਦੇ ਘਰ ਔਰ ਹਰ ਬੰਦੇ ਨੂੰ ਪਤਾ ਕੋਸ਼ਿਸ਼ ਕਰਦਾ ਕਿ ਯਾਰ ਮੇਰੇ ਘਰ ਏਸੀ ਹੋਣਾ ਚਾਹੀਦਾ ਮੈਨੂੰ ਇਹ ਸਹੂਲਤ ਹੋਣੀ ਚਾਹੀਦੀ। ਸਹੂਲਤਾਂ ਤੇ ਫਿਰ ਮਹਿੰਗਾਈ ਵੀ ਹੈਗੀ। ਇਹ ਸਹੂਲਤਾਂ ਹੀ ਹਨ ਜਿਨ੍ਹਾਂ ਕੋਲ ਪੈਸੇ ਸਨ। ਅਸੀਂ ਲੋਕਾਂ ਨੇ ਬਦੋ ਬਦੀ ਆਪਣੀ ਸਹੂਲਤਾਂ ਬਣਾ ਲਈਆਂ। ਦੁਕਾਨਾਂ ਦੇ ਕਿਰਾਏ ਉਹ ਵੀ ਕਾਫੀ ਵਧੇ ਹੋਏ ਨੇ ਹੁਣ। ਪਿਛਲੇ ਪ੍ਰਾਪਰਟੀਆਂ ਦੇ ਰੇਟ ਅਪ ਹੋਣੇ ਤੇ ਲੋਕਾਂ ਨੇ ਹਰ ਬੰਦੇ ਨੇ ਕਹਿੰਦਾ ਹਰ ਬੰਦਾ ਆਂਦਾ ਜੀ ਪਹਿਲੇ ਮੈਨੂੰ ਦਿਓ ਜੀ ਮੇਰਾ ਹਿੱਸਾ। ਬਾਜ਼ਾਰ ਵਾਲਿਆਂ ਨੇ ਕਿਹਾ ਨਹੀਂ ਕੋਈ ਇੰਤਜ਼ਾਮੀਆ ਨੇ ਕਿ ਇਸ ਵਾਰੀ ਦੇਖੋ ਮਹਿੰਗਾਈ ਦੇ ਕੀ ਸੂਰਤ ਹਾਲ ਨੇ ਉਹ ਕਿਰਾਏ ਸ਼ਾਇਦ ਦੇਖੋ ਨਾ ਜਿਸ ਲਈ ਆਪਣਾ ਕੋਵਿਡ ਲੱਗਾ ਸੀ ਉਸ ਲਈ ਲੋਕ ਮਾਲਕਾਂ ਨੇ ਮਾਫ ਤੇ ਨਹੀਂ ਕੀਤੇ ਸਨ। ਉਸ ਮਾਲਕਾਂ ਨੇ ਲਿੱਤੇ ਨੇ। ਉਹ ਕਹਿੰਦੇ ਭਾਈ ਤੁਹਾਡਾ ਨਹੀਂ ਕੰਮ ਚੱਲ ਰਿਹਾ ਸਾਡਾ ਕਿਉਂ ਬੰਦ ਕਰਨ ਦੇ? ਕਿ ਤੁਸੀਂ ਸਮਝਦੇ ਹੋ ਇਹਦਾ ਮਤਲਬ ਕਿ ਰੇਟ ਠੀਕ ਨੇ ਫਿਰ? ਬਟ ਠੀਕ ਨੇ ਜਿਹੜੀ ਨਹੀਂ ਪਹੁੰਚੀ ਜਗ੍ਹਾ ਉਹ ਕਹਿ ਰਹੇ ਮੇਰੇ ਲਈ ਮੰਗਾਈ ਜੇ ਕੋਈ ਪੈਸੇ ਨਹੀਂ ਗਏ। ਅੱਜ ਕੱਲ ਤਾਂ ਹਰ ਬੰਦਾ ਹੀ ਇਹ ਕਹਿ ਰਿਹਾ ਸਾਡੀ ਪਹੁੰਚ ਤੋਂ ਬਾਹਰ ਹੋਈ ਪਈ। ਸਰ ਤੁਸੀਂ ਜਹਾਜ਼ ਨੂੰ ਜਾ ਕੇ 버ਗਰ ਪੁਆਇੰਟ ਤੇ ਚਲੇ ਜਾਓ ਕਿਸੇ ਖਾਣ ਪੀਣ ਕੜਾਈਆਂ ਗੋਸ਼ਤਾਂ ਲੈ ਕੇ ਚਲੋ ਦੇਖੋ ਰਸ਼ ਲੱਗੇ ਨੇ
ਮਛਲੀ ਵਾਲੇ ਕੋ ਚਲੋ ਰਸ਼ ਲੱਗੇ ਨੇ, ਉੱਥੇ ਕੋਈ ਨਹੀਂ ਕਹਿ ਰਿਹਾ ਮਹਿੰਗਾਈ, ਉੱਥੇ ਤੁਸੀਂ ਦੇਖੋ ਠੰਡ ਕਿਸੇ ਨੂੰ ਲੱਗੇ ਨਾ ਲੱਗੇ, ਭੁੱਖ ਤੇ ਲੱਗਣੀ ਹੈ ਨਾ। ਤੇ ਭੁੱਖ ਤੇ ਲੱਗਣੀ, ਭੁੱਖ ਘਰ ਵੀ ਪੂਰੀ ਹੋ ਸਕਦੀ, ਕੋਈ ਬਾਜ਼ਾਰ ਹੋਟਲ ਤੇ ਜਾ ਕੇ ਪੂਰੀ ਹੋਣੀ। 22-23 ਰੁਪਏ ਅਗਲਾ ਮਛਲੀ ਖਾ ਰਿਹਾ, ਗੰਨਾ ਪਾਏ ਖਾ ਰਿਹਾ, ਸਪੋਰਟ ਨਿਹਾਰੀਆਂ ਬਾਹਰ। ਨਹੀਂ, ਇੱਕ ਮਤਲਬ ਕਿ ਮਿਡਲ ਕਲਾਸ ਦਾ ਬੰਦਾ ਮਿਡਲ ਕਲਾਸ ਦਾ ਸਭ ਦਾ ਸਿਸਟਮ ਚੱਲ ਰਿਹਾ ਹੈ। ਅੱਛਾ, ਤਜਾਵਜ਼ਾਤ ਵਾਲੇ ਆਪਰੇਸ਼ਨ ਤੋਂ ਠੀਕ ਹੈ ਮਾਮਲਾ, ਤੇ ਇਧਰ ਵਾਵਾ ਸਫਾਈ ਹੋਈ ਹੈ ਇਸ ਇਲਾਕੇ 'ਚ। ਦੁਬਾਰਾ ਵੀ ਰੇੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਫਿਰ ਲੋਕਾਂ। ਸਰ ਦੇਖੋ, ਕਹਿਣ ਦਾ ਮਕਸਦ ਕਿ ਤੁਸੀਂ ਇੱਕ ਦੁਕਾਨਦਾਰ ਹੀ ਲਗਵਾਉਂਦੇ ਨੇ, ਦੁਕਾਨਦਾਰ ਕਾਰਪੋਰੇਸ਼ਨ ਜਿਹੜੇ ਰਲ ਮਿਲ ਕੇ ਸਾਰੇ ਲਗਵਾਉਂਦੇ ਨੇ ਆਪਣੀ ਕਮਾਈ ਦੇ ਜ਼ਰੀਆ ਦਾ, ਉਹ ਨਾ ਲਵਾਉਣ ਤੇ ਕਦੇ ਵੀ ਲੱਗਦੀ। ਹੁਣ ਨਹੀਂ ਸਕਤੀ ਨੇ, ਕਿਉਂ ਨਹੀਂ ਲੱਗਦੀ? ਬਟ ਡੰਡੇ ਦੀ ਵਜ੍ਹਾ ਤੋਂ। ਬਟ ਡੰਡੇ ਦੀ ਵਜ੍ਹਾ। ਚਲੋ ਮਿਹਰਬਾਨੀ ਜੀ, ਸ਼ੁਕਰੀਆ। अस्सलाम वालेकुम जी। वालेकुम सलाम सर। सर की हाल चाल ने ठीक हाँ ठाक देख लो हाल चाल पाकिस्तान से ऐसा नहीं है पाकिस्तान। अच्छा, ਅਸੀਂ ਬਾਜ਼ਾਰ ਬੜੇ ਆ, ਹਰ ਬੰਦੇ ਨੇ ਤੁਹਾਡਾ ਜ਼ਿਕਰ ਕੀਤਾ हाँ जी, हाँ ਕਿ ਉਹਨਾਂ ਕੋਲ ਜਾ ਕੇ जी। ਇੰਟਰਵਿਊ को ਕਰੋ। पता है पाकिस्तान जी को पता है कि कुछ है 17 शायद सर टॉप से लिखना लगे। तलीम नकवी साहब, कतीश भाई साहब, क्या अजीब लोग सर, मेरे उस्ताद सर, हसीन कादरी साहब, तफाइल शहरपुरी साहब, वारिस आलमी, ख्वाजा परवेज साहब, अहमद राई साहब, सारे ही फौत हो गए। 17 शायर सर सिचुएशन से लिखना वो बड़ा मुश्किल शायर होता है, कहानी से गीत लिखता है वो मुश्किल शायर जो 16 फौत हो गए, मैं कल ही रह गई। खुदा कहता तू किसी ने कत्ल किया, तमाम आलम सलाम का कत्ल है। ऐसे जाहिल लोग कहते जी अल्लाह दी आही, अल्लाह कहना कि कत्ल करते, जहालियत गई नहीं पाकिस्तान च। ਅੱਛਾ, ਤੁਸੀਂ ਇਹਦਾ ਕੈਰੀਅਰ ਕਿਦੋਂ ਸ਼ੁਰੂ ਕੀਤਾ ਹੈ? ਇਹ ਮੈਨੂੰ ਇੱਕ ਬੜਾ ਅਜ਼ੀਮ ਵਾਕਿਆ ਹੈ। ਸਿਰ ਦੋ ਭਾਬੀਆਂ ਨੇ ਆਸਾਨ ਕੀਤਾ ਹੈ, ਇੱਕ ਮੇਰੇ ਤੇ ਇੱਕ ਰਾਂਝੇ ਦੀ ਭਾਬੀ। ਉਹ ਰਾਂਝਾ ਸੀ ਨਾ ਭੈਣਾ ਭਾਬੀਆਂ ਕੋਲ ਬੈਠਾ ਰੋਟੀ ਖਾਂਦਾ ਸੀ, ਤਾਂ ਕਹਿੰਦੇ ਆ ਫਜ਼ੂਲ ਰੋਟੀ ਆ ਕੇ ਕਹਿੰਦੇ ਆ ਹੀਰ ਵਿਆਹ ਕੇ ਲਿਆ। ਉਹ ਚੁੱਕ ਕੱਪੜੇ ਡਾਂਗ ਫੜੀ ਤੇ ਨਿਕਲ ਗਿਆ, ਉਹ ਹੀਰ ਵਿਆਹ ਲਿਆ। ਤੇ ਮੇਰੀ ਭਰਜਾਈ ਮੇਰੇ ਨਾਲ ਜੈਲਸ ਸੀ, ਕਤੀਰ ਸ਼ਵਾਈ ਸਾਹਿਬ ਦੀ ਬੇਟੀ, ਮੈਂ ਉਹਨਾਂ ਬੜਾ ਇਤਰਾਮ ਕਰ ਲਿਆ, ਬਹੁਤ ਵੱਡੇ ਸ਼ਾਇਰ। ਮੇਰਾ ਸਕਾ ਭਾਈ ਉਹਨਾਂ ਦਮਾਦ ਰਿਸ਼ਤੇਦਾਰੀ ਹੋ ਗਈ, ਤੇ ਉਹ ਜੈਲਸ ਹੋ ਗਈ ਭਰਜਾਈ ਮੇਰੇ। ਮੈਂ ਕਹਿਣ ਲੱਗੀ, ਹਾਲਾਂਕਿ ਮੇਰੀ ਕੋਈ मैं हाँ मेरी एक जहन होता है कि अच्छा गीत मैं सुनना था, जिसे हवा में उठता जाए मेरा लाल दुपट्टा बलबल का, वो जाने वाले लिए ठहरो जरा रुक जा, मैं सुनना था तो रूह तस्कीन मिलती है उनसे। मन कि यार की लोग ये लिखते बाहरों फूल बरसाओ मेरा महबूब आया, क्या लोग ले। मैं नहीं कह रहा कि मैं अल्लाह ताला मैंने दे देगा ना, पर मैं मज़ा बड़ा, मैं गीत बहुत सुनना होना था। क्या बात है, हमसे बदल गया वो निगाहें तो क्या हुआ, जिंदा है कितने लोग मोहब्बत किए बस। मैं गीत सुनना होना था, मज़ा आना था। वो मेरी भरजाई ने मेरे से कर्म किया, बजाय जैलस ही मेरे से बहुत ज़बरदस्त, पर कर्म हो गया। कहती जा उन्होंने पट्टा शायर बन के दहा। कतीश भाई की बेटी मैंने कह रही है, हालांकि कतीर साहब मैं अपने प्यो तो भी ज़्यादा इज्जत देना कि एडा ਵੱਡਾ शायर ਸੀ। ਅੱਛਾ, ਤੁਹਾਨੂੰ ਇੱਕ ਚੈਲੰਜ ਮਿਲਿਆ ਤੇ ऐसा चैलेंज कि हालांकि भाई कोई लैंड नहीं सी, जिस तरह एक जहाज़ खलोता है एयरपोर्ट से, तो ਤੁਹਾਨੂੰ कहते 200 ਬੰਦਾ ਵਿੱਚ ਬੈਠਾ ਤੁਸੀਂ ਚਲਾ ਲੋਗੇ, ਸਾਈਕਲ ਨਹੀਂ ਚਲਾ, ਜਹਾਜ਼ ਚਲਾ ਲੋਗੇ, ਉਹ ਚਲਾਏਗਾ ਜਿਹਨੂੰ ਆਉਂਦਾ ਹੋਏਗਾ। बस जिससे मैं क्या ना उल्लू का जा शायर बन के था। वो मैं क्या मेरे को ताकत है, कहते जा उल्लू ताकत है तेरे को। ਅੱਛਾ, ਉਸ ਤੋਂ ਬਾਅਦ ਫਿਰ ਤੁਹਾਡਾ ਕਿਵੇਂ ਸਫ਼ਰ ਸ਼ੁਰੂ ਹੋਇਆ? वो फिर की होया तक दोष लग गया कि किथे किथे पुरना जोगला, किथे किथे बदला लपड़ा। वही कल वाली गाहक आ गया मेरे को, पुराना का वो शक्ल मैं देख ली, वो सुबह तो बस सारा बेटा से। मैं क्या यार मेरे काम कर दी, कहता कि मैं क्या यार मैं रेडियो पाकिस्तान देख रहा था। वो कहता कोई नहीं जी, मेरा आपस उसे इंचार्ज है सुबह तबस्सुम साहब, शायद का काम चेक करता पूरा रेडियो और इंटरनेट है। तो सुबह तुम आ जाना 10-11 बजे ਤੁਹਾਨੂੰ चिट पहुंची होगी। मैं सुबह खुशी ना उत्थे चला गया। मैं गया तो मेरी चिट आई सुबह तबस्सुम साहब ने बड़े बड़े ये पुत्र हटाते नहीं बिकते की लब नहीं बिच पता एडे बड़े लोग कि मैनू खुश हो रहा है, चाह पियाई बिस्कुट खुआए कि की चाहना थे। मैं मैं सिर्फ विजिट करना चाहना रेडियो पाकिस्तान का। उन्हें पता भेजा सारा चेक कराओ दिखाओ देखो। अगे मैं गया एक जगह गाना रिकॉर्ड हो रहा मौसीकार है, वो गाना रिकॉर्ड कर रहे थे। तो मैं बड़ा खुश होया वो देख के मंजर। तो मैंने कहने लगा और बंदा, मैं कहने लगा यार तुम मेरी दुकान से गरीब जी बंदा। और मैं 200 रुपये देता, दो तोले के पैसे ही थे, 100 रुपये तोला। वो कंबल लग गया, कहते इतने बड़े पैसे दे, पूरा पेट पूरा महीना और मेरा अच्छा लग जाएगा। एक दिन मैं कहता यार ये गीत लिखना चाहना इंज हिलिया। कहता कभी लिखिया ही नहीं, कभी को की लिख, मैं लिखिया ही नहीं, मैंने पता ही नहीं। पर तू मैंने ले चल फिल्म साज को, मैं आप ही अगर मेरे को एक ताकत है कि मैंने दे देगी। मैंने ले गया जी स्टूडियो में, पहले हो गया स्टूडियो 22 साल का मैं बच्चा है। उन्हें मैंने एक सिचुएशन दी थी, वो लड़का वेल्डर है उस फैक्ट्री, उन्होंने प्यार करना कभी हो सकता है। मुश्किल जी सिचुएशन तो दे दी थी कि एंड ते गीत लिख के दियो। मुश्किल सिचुएशन दे दी कि हुण कुड़ी टूट के चाहती है ते प्यो टूट के चाहता कि मैं मार दवा। वो मैं सिचुएशन लैके ते मैं सीधा ही अपने जिहदी ताकत सी, जिहदी ताकत नूं मैं मानना था, जिहदी ताकत है मैं उत्थे चला सीधा बादशाह मसीह अल्लाह दे घर। उस तो बड़ा घर केड़ा